पाकिस्तान क्रिकेट बोर्ड फैसलाबादियां ना किद्दां हत्थ कर रहा किद्दां लुट रहा मैं तुहानूं सारी डिटेल देनी आ। ਜਿਹੜੇ ਖਿਡਾਰੀਆਂ ਨੂੰ ਦੇਖਣ ਵਾਸਤੇ ਸਾਡੇ ਕੋਲੋਂ ਪੈਸੇ ਲੈ ਗਏ, ਜਿਹੜੇ ਖਿਡਾਰੀਆਂ ਦੀਆਂ ਵੱਡੀਆਂ ਤਸਵੀਰਾਂ ਸੜਕਾਂ ਤੇ ਲਾਈਆਂ ਗਈਆਂ। ਜਨਾਬ ਅਗਰ ਤੁਹਾਨੂੰ ਪਤਾ ਹੀ ਨਹੀਂ ਹੈਗਾ, ਅਗਰ ਤੁਹਾਨੂੰ ਮੈਨੇਜਮੈਂਟ ਕਰਨੀ ਨਹੀਂ ਆਂਦੀ, ਉਹ ਭਾਈ ਜਿਨ੍ਹਾਂ ਨੂੰ ਵੇਖਣ ਵਾਸਤੇ ਅਸੀਂ ਆ ਟਿਕਟਾਂ ਲਈਆਂ ਵਾ ਉਹਨਾਂ ਨੂੰ ਤੁਸੀਂ ਵਾਪਸ ਬੁਲਾ ਲਿਆ ਵਾ, ਕਿਉਂਕਿ ਨਾ ਬਾਬਰ ਆਜ਼ਮ, ਨਾ ਮੁਹੰਮਦ ਰਜ਼ਵਾਨ, ਨਾ ਸ਼ਾਹਿਨਸ਼ਾਹ ਫਰੀਦੀ, ਕੋਈ ਵੀ ਇੰਟਰਨੈਸ਼ਨਲ ਖਿਡਾਰੀ ਜਿਹੜਾ ਨਾ ਪਾਕਿਸਤਾਨ ਦਾ ਖੇਲਦਾ ਹੋਇਆ ਨਜ਼ਰ ਨਹੀਂ ਆਏਗਾ। ਲਿਹਾਜ਼ਾ ਜਿਨ੍ਹਾਂ ਲੋਕਾਂ ਨੇ ਪੈਸੇ ਭਰੇ ਸੀ ਇਹਨਾਂ ਖਿਡਾਰੀਆਂ ਨੂੰ ਦੇਖਣ ਵਾਸਤੇ, ਉਹਨਾਂ ਦੇ ਨਾਲ ਤਾਂ ਸਿੱਧੀ ਨੌਸਰਬਾਜ਼ੀ ਹੈ। ਪਹਿਲੇ ਜਨਾਬੇ ਲਈ ਜਿਹੜਾ ਚੂਨਾ ਲੱਗਾ ਨਾ ਇੱਕ ਟੂਰਨਾਮੈਂਟ ਦਾ, ਇਹਦਾ ਹਿਸਾਬ ਆਪਾਂ ਪੀਸੀਬੀ ਵਾਲਿਆਂ ਕੋਲ ਲੈ ਲਈਏ। ਸਾਨੂੰ ਇਹਨਾਂ ਟਿਕਟਾਂ ਦੇ ਪੈਸੇ ਜਿਹੜੇ ਆ ਵਾਪਸ ਕਰੋ ਜਾਂ ਇਹਨੂੰ ਅਕਾਮੋਡੇਟ ਕਰੋ ਫਾਈਨਲ ਦੇ ਵਿੱਚ। ਉਹਨਾਂ ਨੇ ਕਿਹਾ ਜੀ ਨਾ ਇਹ ਫਾਈਨਲ ਦੇ ਵਿੱਚ ਅਕਾਮੋਡੇਟ ਹੋਣੀਆਂ, ਨਾ ਜਨਾਬ ਤੁਹਾਨੂੰ ਪੈਸੇ ਮਿਲਣੇ ਆ, ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ। ਮੈਂ ਰਿਕਵੈਸਟ ਕਰਾਂਗਾ ਡੀਸੀ ਸਾਹਿਬ, ਕੋਈ ਵੱਡੀ ਸਾਰੀ ਛਤਰੀ ਲਿਆਓ ਜਦੋਂ ਮੀਂਹ ਹੋਇਆ ਕਰੇ ਨਾ, ਤੇ ਆਪ ਲੈ ਕੇ ਖਲੋ ਜਾ ਕਰੋ ਤਾਂ ਕਿ ਸਟੇਡੀਅਮ ਦੇ ਵਿੱਚ ਬਾਰਿਸ਼ ਦਾ ਇੱਕ ਕਤਰਾ ਨਾ ਆਵੇ ਤੇ ਆ ਜਿਹੜੇ ਲੋਕ ਆ ਨਾ ਇਹਨਾਂ ਨੂੰ ਸਕੂਨ ਮਿਲ ਜਾਵੇ। अस्सलाम वालेकुम। अच्छा जी, फैसलाबाद ਦੇ ਵਿੱਚ ਚੈਂਪੀਅਨ ਕੱਪ ਹੋਣ ਜਾ ਰਿਹਾ ਤੇ ਇਹਦੇ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਫੈਸਲਾਬਾਦੀਆਂ ਨਾਲ ਕਿੱਦਾਂ ਹੱਥ ਕਰ ਰਿਹਾ, ਕਿੱਦਾਂ ਲੁੱਟ ਰਿਹਾ, ਮੈਂ ਤੁਹਾਨੂੰ ਸਾਰੀ ਡਿਟੇਲ ਦੇਣੀ ਆ। ਹਲੇ ਤੁਸੀਂ ਕਹਿੰਦੇ ਹੋ ਕਿ ਜਨਾਬ ਸਟੇਡੀਅਮ ਜਿਹੜਾ ਨਾ ਇਹ ਪਾਕਿਸਤਾਨ ਕ੍ਰਿਕਟ ਬੋਰਡ ਦੇ ਹਵਾਲੇ ਕਰ ਦਿਓ। ਪਹਿਲੇ ਜਨਾਬੇ ਲਈ ਜਿਹੜਾ ਚੂਨਾ ਲੱਗਾ ਨਾ ਇੱਕ ਟੂਰਨਾਮੈਂਟ ਦਾ, ਇਹਦਾ ਹਿਸਾਬ ਆਪਾਂ ਪੀਸੀਬੀ ਵਾਲਿਆਂ ਕੋਲ ਲੈ ਲਈਏ, ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਹਾਂ। ਅੱਛਾ ਜੀ, ਇਹ ਟੂਰਨਾਮੈਂਟ ਸ਼ੁਰੂ ਹੋਇਆ, ਵੱਡੇ ਸਿਤਾਰੇ ਆਏ, ਢੋਲ ਢਮੱਕੇ ਆਏ, ਭੰਗੜੇ ਆਏ, ਉਹ ਕੁੜੀ ਜਿਹੜੀ ਗਾਣੇ ਗਾਉਂਦੀ ਉਹ ਵੀ ਆਈ, ਉਹਨੇ ਵੀ ਆ ਕੇ ਆਪਣੀ ਪਰਫਾਰਮੈਂਸ ਦਿੱਤੀ। ਤੇ ਅਸੀਂ ਵੀ ਆਪਣੇ ਸ਼ਹਿਰੀਆਂ ਨੂੰ ਕਿਹਾ ਕਿ ਜਨਾਬ ਬੜੀ ਦੇਰ ਬਾਅਦ ਫੈਸਲਾਬਾਦ ਦੇ ਵਿੱਚ ਕ੍ਰਿਕਟ ਬਹਾਲ ਹੋਣ ਜਾ ਰਹੀ ਆ ਪਾਕਿਸਤਾਨ ਕ੍ਰਿਕਟ ਬੋਰਡ ਦੇ ਜ਼ੇਰੇ ਸਾਇਆ, ਤੇ ਲਿਹਾਜ਼ਾ ਸਾਰੇ ਬੰਦੇ ਜਾਓ। ਤੇ ਜਨਾਬ ਲੋਕਾਂ ਨੇ ਡਾਂਗਾਂ ਖਾਧੀਆਂ, ਸੋਟੀਆਂ ਖਾਧੀਆਂ ਤੇ ਸਟੇਡੀਅਮ ਦੇ ਵਿੱਚ ਪਹੁੰਚ ਕੇ ਮੈਚ ਵੀ ਦੇਖਿਆ। ਸਟੇਡੀਅਮ ਨੂੰ 4 ਚੰਦ ਵੀ ਲਾਏ, ਕਿਉਂਕਿ ਅਸੀਂ ਲੋਕਾਂ ਨੂੰ ਦੱਸਿਆ ਸੀਗਾ ਕਿ ਵੱਡੇ ਨਾਮ ਆ ਰਹੇ ਆ, ਵੱਡੇ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਆ ਰਹੇ ਆ, ਤੇ ਸਾਰੇ ਲੋਕ ਜਾਣ ਲੱਗ ਗਏ। 2500 ਰੁਪਏ ਦੀ ਟਿਕਟ, 1500 ਰੁਪਏ ਦੀ ਟਿਕਟ, 200 ਰੁਪਏ ਦੀ ਟਿਕਟ, ਫਲਾਂ ਟਿਕਟ, ਇਹ ਟਿਕਟ, ਲੋਕਾਂ ਨੇ ਟਿਕਟਾਂ ਲਈਆਂ। ਜਨਾਬੇ ਲਈ ਜਾ ਕੇ ਮੈਚ ਵੇਖਣੇ ਸ਼ੁਰੂ ਕਰਤੇ। ਪਹਿਲੇ ਥੋੜੇ ਦਿਨ ਫ੍ਰੀ ਵੀ ਰਿਹਾ ਵਾ, ਉਸ ਤੋਂ ਬਾਅਦ ਜਨਾਬੇ ਲਈ ਟਿਕਟ ਲੱਗ ਗਈ। ਹੁਣ ਜਨਾਬੇ ਲਈ ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਕੱਲ੍ਹ ਵਾਲੀਆਂ ਟਿਕਟਾਂ ਦੀ। ਮੈਂ ਜਨਾਬੇ ਲਈ ਕੱਲ੍ਹ 5 ਟਿਕਟਾਂ ਖਰੀਦੀਆਂ, 1 2 3 4 5, ਇਹ 5 ਟਿਕਟਾਂ ਨੇ। ਇੱਕ ਟਿਕਟ ਦੀ ਕੀਮਤ ਹੈਗੀ ਜੀ 2500 ਰੁਪਇਆ। ਇਹਨੂੰ ਤੁਸੀਂ ਜ਼ਰਬ ਆਪ ਹੀ ਦੇ ਲੈਣਾ, ਮੈਂ ਜਨਾਬੇ ਲਈ ਜ਼ਰਬ ਵਾਲੇ ਪਾਸੇ ਨਹੀਂ ਜਾਂਦਾ। ਤੇ ਜਨਾਬ ਕੱਲ੍ਹ ਵਾਲਾ ਮੈਚ ਜਿਹੜਾ ਵਾ ਆ ਹੋ ਰਿਹਾ, ਅੱਧੇ ਘੰਟੇ ਨੂੰ ਸ਼ੁਰੂ ਹੋਣ ਲੱਗਾ, ਆ 15 ਮਿੰਟਾਂ ਨੂੰ ਸ਼ੁਰੂ ਹੋਣ ਲੱਗਾ, ਆ ਸ਼ੁਰੂ ਹੋ ਗਿਆ ਉਹ, ਤੇ ਐਂਡ ਪਤਾ ਲੱਗਾ ਜੀ ਕਿ ਕੈਂਸਲ ਹੋ ਗਿਆ। ਤੇ ਜਨਾਬ ਐਸੀ ਜਨਾਬੇ ਲਈ ਜਿਹੜੇ ਉਹਨਾਂ ਦੇ ਹੈਣਗੇ ਐਡਮਿਨ ਵਾਲੇ, ਉਹਨਾਂ ਨੂੰ ਕਿਹਾ ਕਿ ਸਾਡਾ ਕੀ ਗੁਨਾਹ ਵਾ, ਸਾਨੂੰ ਇਹਨਾਂ ਟਿਕਟਾਂ ਦੇ ਪੈਸੇ ਜਿਹੜੇ ਆ ਵਾਪਸ ਕਰੋ ਜਾਂ ਇਹਨੂੰ ਅਕਾਮੋਡੇਟ ਕਰੋ ਫਾਈਨਲ ਦੇ ਵਿੱਚ। ਉਹਨਾਂ ਨੇ ਕਿਹਾ ਜੀ ਨਾ ਇਹ ਫਾਈਨਲ ਦੇ ਵਿੱਚ ਅਕਾਮੋਡੇਟ ਹੋਣੀਆਂ, ਨਾ ਜਨਾਬ ਤੁਹਾਨੂੰ ਪੈਸੇ ਮਿਲਣੇ ਆ, ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਰ ਲਓ। ਕਿਆ ਬਾਤ ਹੈ ਜਨਾਬ, ਅਸੀਂ ਕੀ ਕਰ ਸਕਦੇ, ਮਜ਼ਦੂਰ ਆਦਮੀ ਆ। ਤੁਸੀਂ ਜਨਾਬ ਪਾਕਿਸਤਾਨ ਕ੍ਰਿਕਟ ਬੋਰਡ ਵਾਲੇ ਹੋ, ਤੁਸੀਂ ਜਨਾਬ ਸਟੇਡੀਅਮ ਤੇ ਕਬਜ਼ਾ ਕਰ ਸਕਦੇ ਹੋ, ਤੁਸੀਂ ਜਨਾਬ ਸਾਡੇ ਪੈਸੇ ਖਾ ਸਕਦੇ ਹੋ, ਤੁਸੀਂ ਸਾਰਾ ਕੁਝ ਕਰ ਸਕਦੇ ਹੋ, ਅਸੀਂ ਜਨਾਬ ਕੁਛ ਨਹੀਂ ਕਰ ਸਕਦੇ। ਦੂਸਰਾ ਜਨਾਬੇ ਵਾਲੀ ਮੈਂ ਇੱਕ ਗੱਲ ਕਰਾਂਗਾ, ਜਿਹੜੇ ਖਿਡਾਰੀਆਂ ਨੂੰ ਦੇਖਣ ਵਾਸਤੇ ਸਾਡੇ ਕੋਲੋਂ ਪੈਸੇ ਲੈ ਗਏ, ਜਿਹੜੇ ਖਿਡਾਰੀਆਂ ਦੀਆਂ ਵੱਡੀਆਂ ਤਸਵੀਰਾਂ ਸੜਕਾਂ ਤੇ ਲਾਈਆਂ ਗਈਆਂ। ਜਨਾਬ ਅਗਰ ਤੁਹਾਨੂੰ ਪਤਾ ਹੀ ਨਹੀਂ ਹੈਗਾ, ਅਗਰ ਤੁਹਾਨੂੰ ਮੈਨੇਜਮੈਂਟ ਕਰਨੀ ਨਹੀਂ ਆਂਦੀ, ਅਗਰ ਤੁਹਾਡੀ ਇੰਨੀ ਨਾਹਲੀ ਆ ਤੇ ਜਨਾਬ ਛੱਡ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦੇ? ਇਹਨੂੰ ਦਫਾ ਕਰੋ, ਇਹ ਕਿਸੇ ਹੋਰ ਬੰਦੇ ਨੂੰ ਦੇ ਦਿਓ। ਜਨਾਬ ਤੁਹਾਨੂੰ ਨਹੀਂ ਸਮਝ ਆ ਰਹੀ, ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਇੰਗਲੈਂਡ ਦੀ ਸੀਰੀਜ਼ ਆ ਰਹੀ ਆ, ਇਹਨਾਂ ਖਿਡਾਰੀਆਂ ਨੂੰ ਰੈਸਟ ਦੇਣੀ ਆ। ਇਹ ਸਾਨੂੰ ਤਸਵੀਰਾਂ ਕਿਉਂ ਵਿਖਾਣ ਡੇ ਉਹਨਾਂ ਦੀਆਂ? ਅਖੀਰੀ ਜਨਾਬੇ ਲਈ ਤੁਸੀਂ ਕੀ ਕੀਤਾ? ਉਹਨਾਂ ਖਿਡਾਰੀਆਂ ਨੂੰ ਵਾਪਸ ਬੁਲਾ ਲਿਆ। ਉਹ ਭਾਈ ਜਿਨ੍ਹਾਂ ਨੂੰ ਵੇਖਣ ਵਾਸਤੇ ਅਸੀਂ ਆ ਟਿਕਟਾਂ ਲਈਆਂ ਵਾ ਉਹਨਾਂ ਨੂੰ ਤੁਸੀਂ ਵਾਪਸ ਬੁਲਾ ਲਿਆ ਵਾ। ਅਸੀਂ ਜਨਾਬੇ ਹੁਣ ਤੁਹਾਡੇ ਮੂੰਹ ਆ ਕੇ ਦੇਖਣੇ ਆ, ਅਸੀਂ ਉੱਥੇ ਆ ਕੇ ਕਰਨਾ ਕੀ ਹੈ? ਸਾਨੂੰ ਸਿਰਫ ਇੰਨੀ ਗੱਲ ਦੱਸ ਦਿਓ, ਸਾਡਾ ਭਾਈ 2500 ਰੁਪਇਆ ਮੋੜੋ, ਨਹੀਂ ਤਾਂ ਤੁਹਾਡੀ ਸਾਡੀ ਸਿੱਧੀ ਲੜਾਈ ਆ, ਫਿਰ ਦੇਖੀ ਜਾਊਗੀ ਜੋ ਹੋਏਗਾ। ਸਿੱਧੀਆਂ ਗੱਲਾਂ ਤੇ ਸਾਫ਼ ਗੱਲਾਂ ਨੇ ਮੇਰੇ ਕੋਲ। ਦੂਸਰੀ ਗੱਲ ਜਨਾਬੇ ਲਈ ਮੈਂ ਇਹ ਕਰਨ ਲੱਗਾ ਤੁਹਾਡੇ ਨਾਲ ਕਿ ਕੱਲ੍ਹ ਤੇ ਬਾਰਿਸ਼ ਹੋ ਗਈ ਜਨਾਬ, ਬਾਰਿਸ਼ ਦੇ ਵਿੱਚ ਸਟੇਡੀਅਮ ਵੀ ਭਿੱਜ ਗਿਆ, ਇੱਧਰ ਉੱਧਰ ਵੀ ਬਾਰਿਸ਼ ਹੋ ਗਈ, ਗੋਡੇ ਪਾਣੀ ਹਰ ਪਾਸੇ ਖੜਾ ਹੋ ਗਿਆ। ਤੇ ਮੈਂ ਫੇਸਬੁੱਕ ਤੇ ਦੇਖਿਆ ਕਿ ਫੇਸਬੁੱਕ ਤੇ ਬੜੇ ਲੋਕਾਂ ਨੇ ਗੱਲਾਂ ਲਿਖੀਆਂ ਕਿ ਜਨਾਬੇ ਵਾਲੀ ਸਟੇਡੀਅਮ ਦੀ ਇੰਤਜ਼ਾਮੀਆ ਜਿਹੜੀ ਹੈ ਨਾ, ਉਹਦੀ ਨਾਹਲੀ ਦੀ ਵਜ੍ਹਾ ਤੋਂ ਜਿਹੜਾ ਟੂਰਨਾਮੈਂਟ ਹੋਣ ਜਾ ਰਿਹਾ ਸੀਗਾ, ਉਹਦਾ ਸੈਮੀਫਾਈਨਲ ਜਿਹੜਾ ਸੀਗਾ
ਉਹ ਕੈਂਸਲ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। ਜਨਾਬ ਮੇਰੀ ਫੇਸਬੁੱਕ ਵਾਲਿਆਂ ਨੂੰ ਛੋਟੀ ਜਿਹੀ ਗੁਜ਼ਾਰਿਸ਼ ਆ, ਜਿਹੜੇ ਫੇਸਬੁੱਕ ਦੇ ਉੱਤੇ ਲਿਖਦੇ ਆ ਕਿ ਜਨਾਬ ਇਹ ਜਿਹੜਾ ਸਟੇਡੀਅਮ ਆ ਨਾ ਇਹ ਜਨਾਬੇ ਵਾਲੀ ਡੀਸੀ ਫੈਸਲਾਬਾਦ ਦੇ ਅੰਡਰ ਆਂਦਾ ਵਾ। ਮੈਂ ਰਿਕਵੈਸਟ ਕਰਾਂਗਾ ਡੀਸੀ ਸਾਹਿਬ ਕੋਈ ਵੱਡੀ ਸਾਰੀ ਛਤਰੀ ਲਿਆਓ, ਜਦੋਂ ਮੀਂਹ ਹੋਇਆ ਕਰੇ ਨਾ ਤੇ ਆਪ ਲੈ ਕੇ ਖਲੋ ਜਾਇਆ ਕਰੋ, ਤਾਂ ਕਿ ਸਟੇਡੀਅਮ ਦੇ ਵਿੱਚ ਬਾਰਿਸ਼ ਦਾ ਇੱਕ ਕਤਰਾ ਨਾ ਆਵੇ ਤੇ ਆ ਜਿਹੜੇ ਲੋਕ ਆ ਨਾ ਇਹਨਾਂ ਨੂੰ ਸਕੂਨ ਮਿਲ ਜਾਵੇ। ਭਾਈ ਜੇ ਤੁਸੀਂ ਪੀਸੀਬੀ ਨੂੰ ਦੇਣਾ ਚਾਹੁੰਦੇ ਹੋ ਤੇ ਜਨਾਬ ਪੀਸੀਬੀ ਵਾਲਿਆਂ ਕੋਲ ਵੱਡੀ ਛਤਰੀ ਮੰਗਵਾ ਲਓ ਜਿਹੜੀ ਉਹਨਾਂ ਕੋਲ ਹੋਵੇ। ਸਾਡੇ ਨਜ਼ਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਛਤਰੀ ਨਹੀਂ ਹੈ ਕਿ ਜਨਾਬ ਤੇਜ਼ ਬਾਰਿਸ਼ ਹੋਵੇ ਤੇ ਸਟੇਡੀਅਮ ਨੂੰ ਬਚਾ ਲਿਆ ਜਾਵੇ। ਇੰਗਲੈਂਡ ਜੈਸੇ ਤਰੱਕੀ ਯਾਫਤਾ ਮੁਲਕਾਂ ਦੇ ਵਿੱਚ ਵੀ ਬਾਰਿਸ਼ ਤੋਂ ਬਾਅਦ ਮੈਚ ਕੈਂਸਲ ਹੁੰਦੇ ਨੇ, ਨਿਊਜ਼ੀਲੈਂਡ ਦੇ ਵਿੱਚ ਵੀ ਹੁੰਦੇ ਨੇ, ਸਾਊਥ ਅਫਰੀਕਾ ਦੇ ਵਿੱਚ ਵੀ ਹੁੰਦੇ ਨੇ, ਇੰਡੀਆ 'ਚ ਵੀ ਹੁੰਦੇ ਨੇ, ਪਾਕਿਸਤਾਨ ਦੇ ਵਿੱਚ ਵੀ ਹੁੰਦੇ ਆ, ਫੈਸਲਾਬਾਦ 'ਚ ਵੀ ਹੋ ਗਿਆ ਤੇ ਕੋਈ ਜਨਾਬ ਕਿਆਮਤ ਨਹੀਂ ਆ ਗਈ। ਲੇਕਿਨ ਸਾਡੇ ਪੈਸੇ ਮੋੜੋ, ਕਿਆਮਤ ਆਈ ਜਾਂ ਨਹੀਂ ਆਈ ਇਹ ਇੱਕ ਅਲੱਗ ਗੱਲ ਆ, ਸਾਡੇ ਪੈਸੇ ਸਾਨੂੰ ਦੇਣੇ ਆ। ਲੇਕਿਨ ਗੁਜ਼ਾਰਿਸ਼ ਇਹ ਆ ਕੋਈ ਇਸ ਤਰ੍ਹਾਂ ਦੀ ਛਤਰੀ ਨਹੀਂ ਹੈਗੀ ਕਿ ਜਨਾਬ ਜਾਂ ਮੋਹਸਿਨ ਨਕਵੀ ਸਾਹਿਬ ਲੈ ਕੇ ਖਲੋ ਜਾਣ ਜਾਂ ਸਾਡੇ ਡੀਸੀ ਸਾਹਿਬ ਲੈ ਕੇ ਖਲੋ ਜਾਣ। ਲਿਹਾਜ਼ਾ ਤੁਹਾਡੇ ਦਿਲ ਦੀ ਖੁਆਇਸ਼ ਜ਼ਰੂਰ ਹੋ ਸਕਦੀ ਆ ਕਿ ਇਹਨੂੰ ਪੀਸੀਬੀ ਨੂੰ ਦੇ ਦਿਓ ਤੇ ਪੀਸੀਬੀ ਇੱਥੇ ਬਾਰਿਸ਼ ਰੋਕ ਲੇਗਾ। ਪੀਸੀਬੀ ਦੇ ਕੋਈ ਰੱਬ ਨਾਲ ਡਾਇਰੈਕਟ ਰਾਬਤੇ ਨੇ ਕਿ ਉਹ ਸਟੇਡੀਅਮ ਵਾਲੇ ਹਿੱਸੇ ਦੇ ਵਿੱਚ ਬਾਰਿਸ਼ ਨਹੀਂ ਹੋਣ ਦੇਗਾ ਤੇ ਸਾਡੀ ਜ਼ਿਲ੍ਹੀ ਇੰਤਜ਼ਾਮੀਆ ਦੇ ਰੱਬ ਦੇ ਨਾਲ ਰਾਬਤੇ ਨਹੀਂ ਹੈਗੇ, ਉਹਨਾਂ ਕੋਲ ਜਨਾਬੇ ਵਾਲੀ ਉਹ ਸੋਰਸਿਸ ਨਹੀਂ ਹੈਗੇ, ਉਹ ਇੱਥੇ ਬਾਰਿਸ਼ ਕਰਵਾ ਰਹੇ ਨੇ। ਲਿਹਾਜ਼ਾ ਬਾਰਿਸ਼ ਦੇ ਉੱਤੇ ਸੋਹਣਿਓ ਮਿੱਤਰੋ ਕਿਸੇ ਦਾ ਜ਼ੋਰ ਨਹੀਂ ਹੈਗਾ, ਜੋ ਹੋਣਾ ਸੀ ਉਹ ਹੋ ਗਿਆ, ਸਾਡੇ ਪੈਸੇ ਮੋੜੋ। ਅੱਛਾ ਜੀ, ਕੱਲ ਬਰੋਜ਼ ਇਤਵਾਰ 29 ਤਰੀਕ 9ਵਾਂ ਮਹੀਨਾ 2024 ਫੈਸਲਾਬਾਦ ਦੇ ਇਕਬਾਲ ਸਟੇਡੀਅਮ ਦੇ ਵਿੱਚ ਫਾਈਨਲ ਮੈਚ ਹੋਣ ਜਾ ਰਿਹਾ ਵਾ। ਟੀਮਾਂ ਦਾ ਮੈਨੂੰ ਨਹੀਂ ਪਤਾ, ਮੇਰਾ ਦਿਲ ਹੀ ਕੱਲ ਦਾ ਟੁੱਟਾ ਹੋਇਆ 2500 ਦੇ ਕੇ ਨਾ, ਤੇ ਫਾਈਨਲ ਮੈਚ ਹੋਣ ਜਾ ਰਿਹਾ ਵਾ। ਲੇਕਿਨ ਇਹਦੇ ਵਿੱਚ ਵੀ ਨੌਸਰਬਾਜ਼ੀ ਹੋਣੀ ਜੇ ਤੁਹਾਡੇ ਨਾਲ, ਅੱਗੇ ਤੁਸੀਂ ਵੇਖ ਲੈਣਾ। ਮੈਂ ਇਹ ਨਹੀਂ ਕਹਾਂਗਾ ਮੈਚ ਦੇਖਣ ਜਾਓ, ਜ਼ਰੂਰ ਜਾਓ, ਲੇਕਿਨ ਜਿੱਥੇ 2500 ਵਾਲੀ ਟਿਕਟ ਲੈਣੀ ਹੈ ਨਾ ਉੱਥੇ 200 ਵਾਲੀ ਲੈ ਕੇ ਵੇਖ ਲਓ, ਕਿਉਂਕਿ ਨਾ ਬਾਬਰ ਆਜ਼ਮ, ਨਾ ਮੁਹੰਮਦ ਰਜ਼ਵਾਨ, ਨਾ ਸ਼ਹਿਨशाह ਅਫਰੀਦੀ, ਨਾ ਦੂਸਰਾ, ਨਾ ਤੀਸਰਾ, ਨਾ ਚੌਥਾ, ਨਾ ਪੰਜਵਾਂ, ਕੋਈ ਵੀ ਇੰਟਰਨੈਸ਼ਨਲ ਖਿਡਾਰੀ ਜਿਹੜਾ ਨਾ ਪਾਕਿਸਤਾਨ ਦਾ ਉਹ ਤੁਹਾਨੂੰ ਖੇਲਦਾ ਹੋਇਆ ਨਜ਼ਰ ਨਹੀਂ ਆਏਗਾ। ਜਿਹਦੇ ਵਾਸਤੇ ਜਨਾਬੇ ਵਾਲੀ ਤੁਸੀਂ ਟਿਕਟਾਂ ਭਰਨੀਆਂ ਵਾ, ਜਿਹਦੇ ਵਾਸਤੇ ਜਨਾਬੇ ਵਾਲੀ ਤੁਸੀਂ ਪੈਸੇ ਭਰਨੇ ਆ, ਜਿੱਦਾਂ ਦੇ ਇਹ ਚੌਕੇ ਛੱਕੇ ਮਾਰਦੇ ਆ, ਯਕੀਨ ਕਰੋ ਕਿ ਜਿੰਨਾ ਸਮਾਨ ਉਹਨਾਂ ਨੂੰ ਦਿੰਦੇ ਆ ਨਾ ਖਾਣ ਪੀਣ ਨੂੰ ਤੇ ਉਹਨਾਂ ਦੇ ਪੈਡ ਸ਼ੈਡਾਂ ਵਾਸਤੇ ਜਿੰਨੇ ਪੈਸੇ ਉਹਨੇ ਮੈਨੂੰ ਦੇਣ, ਮੈਂ ਵੀ ਇਦਾਂ ਦੀਆਂ ਕੋਈ ਮਾੜੀਆਂ ਚੰਗੀਆਂ ਸਿੰਗਲਾਂ ਡਬਲਾਂ ਵੀ ਕਰ ਲੈਣਾ ਤੇ ਆਫ ਬ੍ਰੇਕ ਮੇਰੀ ਸ਼ਾਇਦ ਇਹਨਾਂ ਨਾਲ ਅੱਛੀ ਹੋਵੇ। ਜਦੋਂ ਮਰਜ਼ੀ ਮੇਰੇ ਨਾਲ ਇੱਥੇ ਸਟੇਡੀਅਮ ਦੇ ਵਿੱਚ ਚੈੱਕ ਕਰ ਲਓ, ਸਾਨੂੰ ਤਾਂ ਖੈਰ ਵੜਨ ਨਹੀਂ ਦਿੰਦੇ, ਲੇਕਿਨ ਫਿਰ ਵੀ ਸਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਕਿ ਆਫ ਬ੍ਰੇਕ ਇਹਨਾਂ ਤੋਂ ਅੱਛੀ ਅਸੀਂ ਕਰਾ ਲਾਂਗੇ ਜਿਹੜੇ ਮੁੰਡੇ ਹੁਣ ਜਨਾਬ ਇੱਥੇ ਖੇਲਦੇ ਪਏ ਆ। ਲਿਹਾਜ਼ਾ ਜਿਨ੍ਹਾਂ ਲੋਕਾਂ ਨੇ ਪੈਸੇ ਭਰੇ ਸੀ ਇਹਨਾਂ ਖਿਡਾਰੀਆਂ ਨੂੰ ਦੇਖਣ ਵਾਸਤੇ, ਉਹਨਾਂ ਦੇ ਨਾਲ ਤਾਂ ਸਿੱਧੀ ਨੌਸਰਬਾਜ਼ੀ ਹੈ, ਇਹਨੂੰ ਕਹਿੰਦੇ ਆ ਨੌਸਰਬਾਜ਼ੀ, ਇਹ ਉਹਨਾਂ ਨੇ ਕੀਤੀ ਹੈ। ਲਿਹਾਜ਼ਾ ਮੈਂ ਇਹ ਨਹੀਂ ਕਹਾਂਗਾ ਕਿ ਮੈਚ ਦੇਖਣ ਨਾ ਜਾਓ, ਮੈਚ ਦੇਖਣ ਜ਼ਰੂਰ ਜਾਓ, ਫੈਸਲਾਬਾਦੀ ਹੋਣ ਦਾ ਸਬੂਤ ਵੀ ਜ਼ਰੂਰ ਦਿਓ, ਲੇਕਿਨ ਟਿਕਟ 200 ਵਾਲੀ, ਤਾਂ ਕਿ ਪੀਸੀਬੀ ਵਾਲਿਆਂ ਨੂੰ ਪਤਾ ਲੱਗੇ ਕਿ ਜੋ ਤੁਸੀਂ ਫੈਸਲਾਬਾਦੀਆਂ ਦੇ ਨਾਲ ਕੀਤਾ ਵਾ ਫੈਸਲਾਬਾਦੀਆਂ ਨੇ ਅੱਗੋਂ ਇੱਦਾਂ ਹੀ ਤੁਹਾਡੇ ਨਾਲ ਕਰਨਾ। ਲੇਕਿਨ ਮਿੱਠੀਆਂ ਅੱਛੀਆਂ 5-7 ਜੁਗਤਾਂ ਜਿਹੜੀਆਂ ਨਾ ਉਹ ਲਾਜ਼ਮੀ ਪੀਸੀਬੀ ਨੂੰ ਆਪਾਂ ਮਾਰਨੀਆਂ। ਹੁਣ ਬਹੁਤ ਸ਼ੁਕਰੀਆ, ਤਾਂ ਕਿ ਪਤਾ ਲੱਗੇ ਨਾ ਫੈਸਲਾਬਾਦ ਆਏ ਆ, ਸਟੇਡੀਅਮ ਨਹੀਂ ਦੇਣਾ ਇਹਨਾਂ ਨੂੰ। ਅੱਲਾ ਹਾਫਿਜ਼।